खोल दे आ जाओ कर्म वालियो बाहर तोपो। चाचू कहता तोप। खोल दे ये तो बहुत तावले रहंदे आ यार। जल्दी आ जल्दी। लो जी आ गए बाहर। अस्सलाम वालेकुम जी की हाल चाल आ उम्मीद करते हैं वधिया होवोगे। वेलकम है जी तुहाडे अपने डेरे वाले दे व्लॉग च। ते अज दा व्लॉग करते हैं स्टार्ट ते दिखाने तुहानूं अपनी रूटीन ते व्लॉग देखियो पूरा इंशाल्लाह तुहानूं अच्छा लगेगा तुहानूं आएगा मज़ा। ते एक बारी फिर ईद मुबारक। अज हैगा जी ईद दा दूसरा दिन ते कुर्बानियां अज भी होणगियां। ईद अज भी मनाई जाएगी। जिन्हां दी कल ईद मतलब कुर्बानी सी जिन्हां ने कल कुर्बानियां कीतियां उन्हां वीर भरावां ने अज फेरा तोड़ा करना क्योंकि ईद का जिहड़ा दूसरा ते तीसरा दिन हुंदा ये हुंदा फेरे टोरे का ज़्यादातर। तो इन्हां ने रौला बहुत ज़्यादा पाया होया क्योंकि जो आपां छड्डदे हां मॉर्निंग इन्हां नूं ते ये काफ़ी ज़्यादा काम चुक दिंदे आ। पांडियां दे उपर बैठ गई जल्दी बाहर कढ इहनूं। बैठण तो पहला कढ दे। कड्डी यार टर्की बर्ड ने तो बहुत ज़्यादा अपन दुखी किया होया क्योंकि यार ये इधरों मतलब उठती आ ते आंडे देखती आ ते जाके बह जाती है। इसका कोई हल नज़र नहीं आ रहा। जे किसी वीर भरा यार इसका हल पता तो सानू जरूर दस्सियो क्योंकि आपां ते रखीए फर्स्ट टाइम तो ये आपां नू चैन चक्कर नहीं पता। तो मुर्गे भी छड्ड दे। बच्चे किथे किथे आ है ही नहीं विच। किधर गए आ हैं ਤੁਹਾਨੂੰ नहीं पता नहीं मैनू की पता देते आ किन्ने ਕੱਲ ਆਏ ਨਹੀਂ ਸੀ ਜਿਹੜੇ ਮੇਰੀ ਵੇਲੀ हाँ ਉਹ ਮੰਗਣ ਲੱਗ ਪਿਆ ਕਹਿੰਦੇ ਲਿਜਾਣੇ ਸਾਡੇ ਤੇਰੇ ਕੋਲ ਤੇ ਹੋਰ ਨਿਕਲਣ ਵਾਲੇ ਪੈ ਵਾ ਦੇ ਦੇ ਤੇ ਮੈਂ ਕਿਹਾ ਚਲੋ ਲੈ ਜਾਓ। तो मैनू दस्सिया नहीं यार। मैं कहा यार ਰਾਤ ਦੇ ਲੱਭੀ ਤੇ ਨਹੀਂ ਜਾਂਦੇ नहीं लभे तो नहीं पर मैं हुण नाल तू मैनू दसदा ते फिर तो ਉਹੀ होना सी ना कि मैं कहना बड़ा पता नहीं किधर चल गया। ਹਾਂ ਉਹ ਲੈ ਗਿਆ ਫਿਰ ਕਹਿੰਦੇ ਯਾਰ ਸਾਨੂੰ ਦੇ ਤੂੰ ਤੇਰੇ ਤੇ ਹੋਰ ਨਿਕਲਣੇ ਮੈਂ ਕਿਹਾ नहीं ਚਲੋ निकल ते आने आ चलो तो कोई रौला नहीं गा। चलो खैर सला। अच्छा मैनू नहीं सी पता भी तू दे वो अचानक ही मंगे या पहले लैन ही वो आई सी। ਆ ਕੇ ਤੇ ਕਹਿੰਦੇ ਦੇ ਦੇ ਬੱਚੇ। अच्छा ਮੈਂ ਕਿਹਾ ਚੱਲ ਆ ਗਿਆ ਹੁਣ ਫਿਰ ਲੈ ਜਾਓ। चलो ठीक है कोई रौला नहीं खैर सला। चलो पाल लैणगे वो ਪਾ ਲੈਣਗੇ उन्होंने को है पहला भी कुछ। ਹੈਗੇ ਉਹ चलो अल्लाह खैर करो ठीक है। आप है ना पानी भी नहीं हैगा ਇਹਦੇ ਵਿੱਚ ਕੱਲ ਪਾਣੀ ਕੱਢ ਦਿੱਤਾ ਸੀ ਯਾਰ ਤੇ ਅੱਜ ਨਾ ਇਨਸ਼ਾਅੱਲਾ ਇਹਨੂੰ ਸਾਫ਼ ਸਫਾਈ ਪ੍ਰੋਪਰ ਕਰਕੇ ਤੇ ਪਾਣੀ ਵੀ ਇਹਦੇ ਵਿੱਚ ਭਰਦੇ ਆ। ਹੁਣ ਅੱਜ ਨਹੀਂ ਕੱਲ ਨਹੀਂ ਪਰਸੋਂ ਇਨਸ਼ਾਅੱਲਾ ਖਾਵਰ ਆ ਜਾਏਗਾ ਤੇ ਖਾਵਰ ਦੇ ਕੋਲੋਂ ਜਦੋਂ ਕੰਮ ਸਟਾਰਟ ਕਰਵਾਉਣ ਲੱਗੇ ਨਾ ਤੇ ਉਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਇੱਕ ਚੀਜ਼ ਕਰਨੀ ਆ ਉਹ ਆ ਕਰਨੀ ਆ ਭਰਾ ਕੇ ਇਹਦਾ ਪੈ ਵੱਡਾ ਕਰਨਾ ਹਰ ਹਾਲ 'ਚ। ਨਹੀਂ ਪੈਣਾ ਕਿਉਂਕਿ ਪੈਪ ਤਾਂ ਹੈਗਾ ਐ ਨੂੰ ਪੈਪ ਤਾਂ ਹੁਣ ਪਾਉਣਾ ਪੈਣਾ ਖੁੱਡਿਆਂ ਦੇ ਵਿੱਚ ਵੀ ਨਹੀਂ ਛੱਡਣਾ। ਉਹ ਹਾਂ ਇਹ ਵੀ ਮਸਲਾ ਵਾ। ਇਹ ਨਹੀਂ ਹੁਣ ਭਲਾ ਕੀ ਕਰਨਾ ਪੈਣਾ ਇਹਨੂੰ ਪੈਪ ਪਾ ਕੇ ਨਾ ਤੇ ਡੂੰਗਾ ਕਰਕੇ ਥੱਲੋਂ ਦੀ ਲੈ ਆਣਾ ਗਾ। ਜਾਂ ਇਹ ਵੀ ਕਰ ਸਕਦੇ ਆ ਤੇ ਜਾਂ ਇਹਨੂੰ ਆਪਾਂ ਵੱਡਾ ਡੈਫੀਨੇਟਲੀ ਆਪਾਂ ਨੂੰ ਕਰਨਾ ਹੀ ਪੈਣਾ ਕਿਉਂਕਿ ਆਪਣੇ ਕੋਲੇ ਇਹ ਜਗ੍ਹਾ ਬੜੀ ਥੋੜੀ ਆ ਠੀਕ ਹੈ ਕਿਉਂਕਿ ਬੈਗ ਤੇ ਖੁੱਡੇ ਆ ਜਾਣੇ ਆ। ਅਗਰ ਬੈਗ ਤੇ ਕੇਜੀਜ਼ ਆ ਗਏ ਤੇ ਇਹਦਾ ਮਸਲਾ ਬਣ ਜਾਣਾ ਵਾ। ਇਹ ਛੋਟਾ ਵੀ ਆ ਆਪਾਂ ਅੱਗੇ ਬਣਾਇਆ ਇੱਥੇ ਤਾਂ ਸੀ ਇੱਥੇ ਛਾਂ ਸੀ ਚਿੱਕਰ ਦੀ ਬਸ ਤਾਂ ਹੀ ਕਰਕੇ ਤੇ ਹੁਣ ਤੇ ਇੱਥੇ ਕੰਮ ਖਰਾਬ ਹੋਣਾ। ਚਲੋ ਕੋਈ ਨਹੀਂ ਅੱਲਾ ਖੈਰ ਕਰੇਗਾ ਰੱਬ ਸੋਹਣਾ ਕਰਮ ਕਰੇ ਆਪਦਾ ਕੋਈ ਨਾ ਕੋਈ ਦੇਖ ਲਵਾਂਗੇ। ਤੇ ਲਓ ਜੀ ਆਮਰੀ ਜਿਹੜਾ ਵਾ ਉਹ ਗਿਆ ਹੋਇਆ ਚਲੇ ਹੁਣੇ ਗਿਆ ਵਾ ਥੋੜੀ ਦੇਰ ਪਹਿਲਾਂ ਤਕਰੀਬਨ 6:30 ਵਜੇ 6:30 ਵਜੇ ਚਲਾ ਗਿਆ ਕੰਮ ਖਤਮ ਕਰਕੇ ਕਿਉਂਕਿ ਉਹ ਆਇਆ ਸੀ ਅੱਜ 3:30 ਵਜੇ ਕਿਉਂਕਿ ਤੁਹਾਨੂੰ ਪਤਾ ਕਿ ਅੱਜ ਉਹਦੇ ਵਾਸਤੇ ਬਹੁਤ ਜ਼ਿਆਦਾ ਖਾਸ ਦਿਨ। ਉਹਨੇ ਸਾਰਾ ਮਹੀਨਾ ਡੇਢ ਵਿਚਾਰੇ ਨੇ ਮਿਹਨਤ ਕੀਤੀ ਆ ਠੀਕ ਆ। ਇੱਕ ਸ਼ੌਕ ਮਤਲਬ ਸ਼ੌਕੀਨ ਬੰਦੇ ਦਾ ਸ਼ੌਕ ਆ ਆਪਾਂ ਮਾੜਾ ਨਹੀਂ ਕਹਿੰਦੇ। ਤੇ ਉਸ ਬੰਦੇ ਨੇ ਮਿਹਨਤ ਕੀਤੀ ਯਾਰ ਮਹੀਨਾ ਡੇਢ ਮਹੀਨਾ ਉਹਨੇ ਅੱਜ ਕਬੂਤਰ ਉਡਾਉਣਾ ਤੇ ਅੱਲਾ ਖੈਰ ਕਰੇ ਭਾਈ ਇਹੀ ਕਹਿ ਸਕਦੇ ਆ। ਤੁਸੀਂ ਵੀ ਸਾਰੇ ਦੁਆ ਕਰਿਓ ਨਾ ਕਬੂਤਰ ਛੱਡਣਾ ਵਾ ਤੇ ਅਸੀਂ ਕਿਹਾ ਵੀ ਚਲੋ ਟਾਈਮੋ ਟਾਈਮ ਤੂੰ ਆਪਦਾ ਚਲੇ ਜਾ। 8 ਵਜੇ ਮੇਰੇ ਖਿਆਲ 8 ਵਜੇ ਉੱਡਣੀ ਹੈ ਬਾਜ਼ੀ। ਹਾਂ 8 ਵਜੇ ਤੇ ਇਸੇ ਲੈ ਕੇ ਆਉਣੇ ਉਹਨਾਂ ਨੇ। ਅੱਛਾ ਕਬੂਤਰ ਤਿਆਰ ਕਰਵਾਏ ਆ ਉਹਨਾਂ ਚਿਸ਼ਤੀ ਦੇ ਸਟਾਰ ਨੂੰ ਦਿੱਤੇ ਸੀ ਕੱਲ ਅੱਛਾ ਤੇ 7 ਵਜੇ ਉਹ ਲਿਆਉਣੇ ਆ। ਕਿੰਨੇ ਕਬੂਤਰ ਉੱਡ ਰਹੇ ਆ? ਕਬੂਤਰ ਹੈਗੇ 10-12 10-12 ਵਾ ਫਿਰ ਤਾਂ ਠੀਕ ਆ। 2000 ਮੋਢਾ। ਅੱਛਾ 2000 ਮੁੱਢਾ ਇੱਥੇ ਉੱਡ ਰਿਹਾ। ਉਹ ਪੱਠੇ ਤੋਂ ਛੁੱਟਨੇ ਪੈਸੇ ਲੈ ਗਿਆ ਉਹ ਪੈਸੇ ਪਤਾ ਨਹੀਂ 2000 ਰੁਪਏ ਮੈਂ ਰਾਤੀ ਕਹਿੰਦਾ ਪਿਆ ਸੀ 2000 ਰੁਪਿਆ ਦੇਣਾ। ਮੈਂ ਕਿਹਾ ਅੱਛਾ ਠੀਕ ਆ। ਨਹੀਂ ਲੈ ਗਿਆ ਕਿ ਨਹੀਂ ਮੈਨੂੰ ਕਹਿੰਦਾ ਇੱਜ਼ਤ ਦਾ ਸਵਾਲ ਆ। ਮੈਂ ਕਿਹਾ ਉਹ ਕੋਈ ਰੌਲਾ ਨਹੀਂ ਹੈਗਾ ਈਜ਼ੀ ਰਹਿ ਤੂੰ। ਬਾਕੀ ਲੋ ਜੀ ਪੱਠੇ ਵਗੈਰਾ ਕੁਤਰ ਗਿਆ ਵਾ ਮਾਸ਼ਾਅੱਲਾ ਤੇ ਪੱਠੇ ਪਾ ਵੀ ਦਿੱਤੇ ਆ। ਇਹਨਾਂ ਨੂੰ ਸਾਈਮ ਛੱਡ ਦਈਏ ਬਾਕੀ ਅੱਲਾ ਦੀ ਸਪੋਰਟ ਦੇ ਹੈ। ਹਾਂ ਚਾਂਦ ਲਿਆ ਹੀ ਅੱਛਾ ਚਾਂਦ ਦੇ ਪੱਠੇ ਰੱਖ ਗਿਆ ਉਹ ਠੀਕ ਆ। ਚਲ ਕੋਈ ਨਹੀਂ ਬਾਕੀ ਡਾਲਰ ਵਗੈਰਾ ਪਏ ਆ ਤਾਂ ਡਾਲਰ ਆਪਾਂ ਇਕੱਠੇ ਕਰਾਂਗੇ ਸ਼ਾਮ ਨੂੰ। ਆਮਰੀ ਵੈਸੇ ਸ਼ਾਮ ਨੂੰ ਹੀ ਚੁੱਕਦਾ ਹੁੰਦਾ ਵਾ ਕੋਈ ਮਸਲਾ ਮਸਾਇਲ ਨਹੀਂ ਏਡਾ ਹੁੰਦਾ ਲੇਕਿਨ ਅੱਲਾ ਖੈਰ ਕਰੇ। ਵੈਸੇ ਨਾ ਗਰਮੀ ਬਹੁਤ ਆ ਕੋਈ ਫੈਸਲਾ ਜਲਦੀ ਹੁੰਦਾ। ਅੱਛਾ ਆਸੇ ਪਾਸੇ ਪਿੰਡਾਂ 'ਚ ਫੈਸਲੇ ਜਲਦੀ ਹੁੰਦੇ 4 ਵਜੇ ਹੋ ਜਾਂਦੇ ਆ। 4 ਵਜੇ ਬਹੁਤ ਦੂਰ ਆ
ਅੱਛਾ ਇਹਨਾਂ ਦੇ ਕਿਉਂਕਿ ਕਬੂਤਰ ਇਹਨਾਂ ਚੱਜ ਨੂੰ ਬਣਿਆ ਤਿਆਰ ਹੀ ਨਹੀਂ ਕੀਤੇ ਮੈਨੂੰ ਬੋਲ ਰਿਹਾ ਸੀ ਕਹਿੰਦਾ ਸੀ ਕਦੀ ਕਹਿੰਦੇ ਛੱਡਣੇ ਕਦੀ ਕਹਿੰਦੇ ਨਹੀਂ ਛੱਡਣੇ ਅੱਛਾ ਤੇ ਹੁਣ ਐਂਡ ਤੇ ਆ ਕੇ ਫੈਸਲਾ ਆ ਛੱਡਣੇ ਹੀ ਛੱਡਣੇ ਨਹੀਂ ਮੈਨੂੰ ਆਮਰੀ ਕਹਿੰਦਾ ਯਾਰ 2000 ਦੇ ਦੇਵੀਂ ਮੁੱਢ ਦੇ ਦੇਵੀਂ। ਮੈਂ ਕਿਹਾ ਅੱਛਾ ਫਿਰ ਕਹਿੰਦਾ ਬਹਿ ਤੇ ਆਪਣਾ ਟਾਈਮ ਨਹੀਂ ਜਾਣਾ। ਮੈਂ ਕਿਹਾ ਦਿਲ ਨਾ ਹੌਲਾ ਕਰ, ਤੂੰ ਦਲੇਰਾ ਰਹਿ, ਕਬੂਤਰ ਤੇਰਾ ਕਿਤੇ ਨਹੀਂ ਜਾਂਦਾ। ਕਿਉਂਕਿ ਜਦੋਂ ਵੀ ਦੇਖੋ ਕੋਈ ਵੀ ਕੰਮ ਆ, ਸਿਆਣੇ ਕਹਿੰਦੇ ਹੁੰਦੇ ਵੀ ਨੱਚ ਪਿਆ ਤੇ ਘੁੰਡ ਕਾਦਾ। ਜਦੋਂ ਆਪਾਂ ਸਟਾਰਟ ਕੋਈ ਚੀਜ਼ ਨੂੰ ਕਰਤਾ ਫਿਰ ਉਹਨੂੰ ਡਿਫੈਂਡ ਕਰੀਏ, ਜਿਹੜੀ ਸਿੱਧੀ ਸਾਫ਼ ਗੱਲ ਆ। ਭਾਵੇਂ ਉਹ ਹੈਗਾ ਗਲਤ ਤੇ ਭਾਵੇਂ ਹੈਗਾ ਉਹ ਸਹੀ। ਕਿਉਂ ਸੈਮ ਸਾਹਿਬ? ਭਾਈ ਜੋ ਤੁਸੀਂ ਸੋਚ ਲਿਆ ਉਹ ਕਰਨ ਲੱਗੇ ਹੋ, ਉਹਨੂੰ ਫਿਰ ਡਿਫੈਂਡ ਕਰੋ। ਐ ਨਹੀਂ ਕਿ ਯਾਰ ਹੈ ਕਿਸਮਤ ਦਾ ਕੋਈ ਪਤਾ ਨਹੀਂ ਹੁੰਦਾ। ਬਿਲਕੁਲ ਇਸ ਤਰ੍ਹਾਂ ਹੀ ਹੈ। ਜਿਹੜੇ ਬਾਹਰੋਂ ਜਾ ਕੇ ਛੱਡਦੇ ਉੱਤੋਂ ਹਾਂ ਹਾਂ ਉਹਨਾਂ ਦੀ ਜਾਂਦੇ ਆਹੋ ਇਸ ਤਰ੍ਹਾਂ ਵੀ ਹੈ ਨਾ। ਬਾਲ ਸੀਗਾ ਇਹਨੇ ਭਾਈ 42 ਜਾ ਕੇ ਬਾਹਰੋਂ ਛੱਡਿਆ 3.5 ਲੱਖ ਦੀ ਬਾਜੀ ਜਿੱਤਿਆ। ਚਲੋ ਅੱਲਾ ਦੀ ਸਪੋਰਟ। ਕੋਈ ਨਹੀਂ, ਮੇਰਾ ਦੋਸਤ ਆ ਗਿਆ। अस्सलाम वालेकुम सर एंड हैप्पी बर्थडे अगेन एंड केक ਲਿਆਂਤਾ ਪਿਆ ਵਾ। ਰਾਤ ਅਸੀਂ ਕੇਕ ਕੱਟਿਆ ਨਹੀਂ ਕਿਉਂਕਿ ਰਾਤ ਤੂੰ ਵੀ ਨਹੀਂ ਸੀ ਹੈਗਾ, ਠੀਕ ਆ। ਰਾਤ ਉਸਮਾਨ ਨੂੰ ਫੋਨ ਕੀਤਾ ਸੀ, ਉਸਮਾਨ ਵੀ ਨਹੀਂ ਸੀ ਆਇਆ। ਸੋ ਇਸ ਕਰਕੇ ਮੈਂ ਕਿਹਾ ਸੀ ਯਾਰ ਜੱਟੂ ਨੂੰ ਵੀ ਜੱਟੂ ਆਪਾਂ ਕੇਕ ਕੱਟਾਂਗੇ ਸਵੇਰ ਤੇ ਕੇਕ ਕੱਟਾਂਗੇ ਆਪਾਂ ਅੱਜ, ਠੀਕ ਆ। ਬਰਥਡੇ ਤੇਰੀ ਯਾਰ ਕੁਰਬਾਨੀ ਕਾਲੀ ਆਈ ਕੇ ਕੱਟ ਲਾਂਗੇ। ਹਾਂ ਅੱਜ ਕੇਕ ਕੱਟ ਲਾਂਗੇ, ਮਿੱਠਾ ਹੋ ਜੂ ਥੋੜਾ ਥੋੜਾ ਨਾ। ਚਲੋ ਆਪ ਚੌਕ ਖਿੱਚਦੇ ਯਾਰ ਜ਼ਰਾ, ਤੇ ਖਿੱਚ ਕੇ ਤੇ ਚਾਂਦ ਲਿਆਈਏ। ਚਾਂਦ ਸਾਹਿਬ ਪਿੱਛੇ ਲੋ ਆ ਪੱਠੇ ਆਈ ਪਿਆ, ਹੋਰ ਵੀ ਹੈ ਬਰਸਨ ਵੀ ਪਿਆ ਵਾ। ਇਹ ਤੂੜੀ ਤੇ ਨਹੀਂ ਹੈਗੀ? ਨਹੀਂ ਨਹੀਂ ਲੱਗਾ ਸੀ ਮੇਰਾ ਪਤਾ ਨਹੀਂ ਯਾਰ। ਉਹ ਬਰਸਨ ਹੈ ਨਾ ਥੱਲੋਂ ਮਾੜਾ ਮਾੜਾ ਸੁੱਕਾ ਸੁੱਕਾ ਅੱਛਾ ਫੇਰ ਠੀਕ। ਚਲੋ ਖਾਵੇ ਹੁਣ ਲੋ ਕੇ ਨਾ ਹੁਣ ਸਪੂਨ ਦੇ ਨਾਲ ਟਾਈਮ ਲਾਤਾ ਤੇ ਉੱਤੇ। ਚਲੋ ਜੀ ਅੱਜ ਧੋਣ ਲੱਗੇ ਆਪਾਂ ਪਲੇਟਾਂ ਤੇ ਬੜੀ ਦੇਰ ਹੋ ਗਈ ਧੋਤੀਆਂ ਨਹੀਂ, ਮਤਲਬ ਧੋ ਲੈਨੇ ਆ ਲੇਕਿਨ ਆਪਾਂ ਨਹੀਂ ਧੋਤੀਆਂ। ਤੇ ਅੱਬੂ ਕਹਿੰਦੇ ਵੀ ਤੁਸੀਂ ਪਲੇਟਾਂ ਧੋ ਲਓ। ਮੈਂ ਕਿਹਾ ਚਲੋ ਡੱਬਾ ਥੋੜਾ ਜਿਹਾ ਆਪਣਾ ਖਰਾਬ ਹੋਇਆ ਸੀ। ਬਾਕੀ ਇਨਫੋਰਮੇਸ਼ਨ ਤੁਹਾਨੂੰ ਜਾ ਕੇ ਦਿੰਨੇ ਆ ਉੱਪਰ। ਮੈਂ ਤੇ ਇੱਥੇ ਛੱਡ ਚਲਾ ਹਮਦਾਨ ਚਲਾ ਦੇ ਆ ਜਾਏਗੀ। ਪਲੇਟਾਂ ਵਾਵਾ ਜ਼ਿਆਦਾ ਗੰਦੀਆਂ ਹੋਈਆਂ ਵਾ। ਮਿੱਟੀ ਬਹੁਤ ਜ਼ਿਆਦੀ ਹੈ। ਨੇਰੀਆਂ ਬਹੁਤ ਚੱਲੀਆਂ ਨਾ, ਇਸ ਵਜ੍ਹਾ ਤੋਂ ਬਹੁਤ ਜ਼ਿਆਦਾ ਕੰਮ ਖਰਾਬ ਹੋਇਆ ਹੋਇਆ। ਲੇਕਿਨ ਖੈਰ ਸੱਲਾ। ਤੂੰ ਕਿੱਥੋਂ ਚੜ ਕੇ ਆਇਆ ਮਿੰਟ ਚ ਹੀ? ਤੇ ਧਿਆਨ ਨਾਲ ਪੁੱਤ ਯਾਰ, ਅੱਬੂ ਇਹਦੇ ਉੱਤੇ ਮਿੱਟੀ ਲਵਾਉਣ ਲਈ ਆ ਨਾ। ਕੰਧ ਇੱਕ ਵਾਰੀ ਕਰਕੇ ਤੇ ਫੌਰਨ ਇੱਥੇ ਮਿੱਟੀ ਲਾਈ ਜਾਵੇ। ਹੁਣ ਕਿੱਦਾਂ ਕੰਮ ਖਰਾਬ ਹੋਇਆ ਪਿਆ, ਪੰਨਾ ਹੀ ਪਾਟਾ ਪਿਆ ਸਾਰਾ। ਅੱਛਾ ਨਵਾਂ ਪੰਨਾ ਪਾਉਣਾ, ਠੀਕ ਹੈ। ਲਓ ਜੀ ਲਓ ਜੀ ਸਾਇਮ ਹੋ ਗਿਆ ਸਟਾਰਟ। ਵਾਈਪਰ ਮਾਰਨ ਸਕੂਨ ਦੇ ਨਾਲ ਜਿਹੜੀ ਮਿੱਟੀ ਨਾ ਉੱਤੋਂ ਪਤਲੀ ਪਤਲੀ ਜੀ ਉਹ ਲੱਥ ਜਾਣੀ ਹੈ ਨਾ ਸਾਇਮ, ਇਦਾਂ ਹੀ। ਅੱਛਾ ਇਹ ਬੜਾ ਅੱਬੂ ਕੰਮ ਹੁੰਦਾ ਇਹ ਤਾਂ, ਵਿੱਚੋਂ ਪਹਿਲਾਂ ਬੰਦ ਕਰਕੇ ਤਾਂ ਫਿਰ ਹਨਾ, ਮਤਲਬ ਉਹੀ ਸੁਬਹ ਵੈਸੇ ਹੀ ਬੰਦ, ਪਿੱਛੋਂ ਵੀ ਸਾਰਾ ਕਨੈਕਸ਼ਨ ਵਗੈਰਾ ਕੱਢ ਕੇ ਉੱਤੇ ਪਾਣੀ ਪਾਓ ਜਾਂ ਉੱਤੇ ਕੋਈ ਵੀ ਚੀਜ਼ ਤੁਸੀਂ ਕਰਨੀ ਆ। ਕਿਉਂਕਿ ਅੱਲਾ ਮਾਫੀ ਦੇਵੇ ਹੈ ਤਾਂ ਇਹ ਕਹਿਣਾ ਕੋਈ ਖਤਰਾ ਹੀ ਆ। ਪੈਦਾ ਤੇ ਬਿਜਲੀ ਕਰਦੇ ਨਾ ਇਹ। ਬਸ ਕਰੋ ਅੱਬੂ, ਠੀਕ ਆ, ਬੰਦ ਕਰ ਦਿਓ। ਲਓ ਜੀ ਪਲੇਟਾਂ ਆਪਣੀਆਂ ਗਈਆਂ ਧੋਤੀਆਂ ਅਲਹਮਦੁਲਿਲਾ। ਸਰ अस्सलाम वालेकुम ਜੀ, ਕੀ ਹਾਲ ਆ? ਪਹਿਲੀ ਗੱਲ ਤਾਂ ਤੈਨੂੰ ਈਦ ਮੁਬਾਰਕ ਭਾਈ। ਤੇ ਦੂਜੀ ਗੱਲ ਇਹ ਆ ਕਿ ਆ ਗਏ ਆ। ਲਓ ਜੀ ਮਾਸ਼ਾਅੱਲਾ ਮੁੰਡਾ ਆ ਗਿਆ ਆਪਣਾ। ਤੇ ਇਧਰ ਸਲਾਮ ਅਲੈਕੁਮ ਜੀ ਸਾਰਿਆਂ ਨੂੰ, ਵਲੌਗ ਵਾਲਿਆਂ ਨੂੰ ਕੀ ਹਾਲ ਚਾਲ ਹੈ ਤੇ ਈਦ ਮੁਬਾਰਕ ਜੀ। ਖੈਰ ਮੁਬਾਰਕ ਨਹੀਂ ਤੇ ਚੌਧਰੀ ਇਹ ਕੀ ਕਰਿੰਦਾ ਪਤਾ ਇਹ ਯਾਰ ਸਾਫ਼ ਕਰਦਾ ਪੈਣ ਜਾ ਕੇ ਛੋੜਿਆ ਕੋ ਬੈਠਣਾ। ਮੈਂ ਕਿਹਾ ਯਾਰ ਵੀ ਤੁਹਾਨੂੰ ਤੁਹਾਡਾ ਸ਼ੌਕ ਸ਼ਿਕਾਰ ਵਿਖਾ ਦਈਏ। ਮੈਂ ਕਿਹਾ ਵੀ ਬਾਜੀ ਵਿਖਾ ਦਈਏ ਕਿਉਂਕਿ ਇੰਨੇ ਦਿਨ ਹੋ ਗਏ ਆ ਯਾਰ, ਇਹ ਬੰਦਾ ਸਾਡਾ ਮਿਹਨਤ ਕਰਦਾ ਪਿਆ ਵਾ ਤੇ ਸਾਡੇ ਵਾਸਤੇ ਜ਼ਰੂਰੀ ਸੀ। ਸਾਰਿਆਂ ਤੇ ਮੈਨੂੰ ਤੇ ਕਹਿਣਾ ਸੀ ਵੀ ਯਾਰ ਆਮਰੀ ਦਾ ਤੂੰ ਸ਼ੌਕ ਨਹੀਂ ਵਿਖਾਇਆ। ਅੱਛਾ ਕਬੂਤਰ ਲੈ ਆਂਦੇ ਆ, ਹਾਂਜੀ ਆ ਗਏ ਆ, ਹਾਂਜੀ ਹਾਂਜੀ। ਗੋਲੀਆਂ ਛੋਲੀਆਂ ਦੇ ਦਿੱਤੀਆਂ ਉਹਨਾਂ ਨੂੰ। ਆਹ ਜੇਬ ਬਰੂਦ ਹੈ ਜੀ। ਅੱਛਾ ਥੋੜੀਆਂ ਦਿਓ, ਅੱਧੀ ਦਿਓ ਤਾਂ ਕਿ ਥੋੜਾ ਉੱਡੇ। ਉਹ ਵੇਖ ਲੈ ਕਿੱਡੀਆਂ ਤੋਂ ਆਪੇ ਹੈਗੇ ਨੇ। ਅੱਛਾ ਲਓ ਜੀ ਆਹ ਕਬੂਤਰ ਨੇ 2 ਅੱਛੇ ਮੱਛਰਦਾਨੀ ਚਲਾਏ ਆ ਯਾਰ, ਕਿਆ ਸ਼ੌਕ ਆ। ਅੱਛਾ ਇਹ ਮੈਨੂੰ ਦੱਸੋ ਤੁਹਾਨੂੰ ਲੱਭਦੀ ਨਹੀਂ ਤੈਨੂੰ, ਇਹਨਾਂ ਨੂੰ ਵੇਖਾ ਮੱਛਰਦਾਨੀ ਚ ਪਾਇਆ। ਭਾਈ 2 ਲੈਂਦੀਆਂ ਨੇ, ਇੱਕ ਕਿੰਨਾ ਵਾਸਤੇ ਤੇ ਕੱਪ ਵਾਸਤੇ ਲੈਂਦੀਆਂ। ਤੇ ਇਹ ਸ਼ਾਇਦ ਵਿੱਚ ਆਮਲੀ ਦਾ ਕਿਹੜਾ ਹੈ? ਆਮਰੀ ਦਾ ਉਹ ਪਰਲਾ ਠੀਕ ਹੈ ਕਾਲੀ ਜਿਹੀ ਪੂਛ ਆ। ਠੀਕ ਹੈ। ਮੇਰਾ ਜਿਹੜਾ ਅੱਛਾ ਉਰਲਾ ਤੇਰਾ ਹੈ। ਇਹ ਬਹੁਤਾ ਮੈਨੂੰ ਬਰੀਕ ਲੱਗਦਾ। ਇਹਨਾਂ ਦਾ ਮਾਂ ਪਿਓ ਇਸ ਹਿਸਾਬ ਦਾ ਨਾ, ਜਿਸ ਹਿਸਾਬ ਦਾ ਮਾਂ ਪਿਓ ਨਾ ਫਿਰ ਉਸ ਹਿਸਾਬ ਦੇ ਬੱਚੇ। ਅੱਛਾ ਕਿੰਨੇ ਵਜੇ ਬਾਜੀ ਆ?
ਬਾਜੀ 8 ਵਜੇ। ਕਬੂਤਰ ਕਿੰਨੇ ਆ? ਕਬੂਤਰ ਉੱਥੇ ਜਾਇਆ ਪਤਾ ਨਹੀਂ ਲੱਗੇਗਾ ਨਾ। ਫਿਰ ਵੀ ਕੋਈ ਆਈਡੀਆ? 10 12 13 ਹੋ ਜਾਣਾ। 12 13 ਇੰਨੇ ਹੋ ਜਾਣਾ। ਅੱਛਾ, ਉੱਡਣੇ ਆ ਕਿੰਨੇ ਵਜੇ? 8 ਵਜੇ ਪੂਰੇ? ਪੂਰੇ 8 ਵਜੇ। ਕਿੱਥੋਂ ਉਡਾਉਣੇ ਆ? ਆ ਆਪਣੇ ਬੱਠੇ ਤੋਂ। ਅੱਛਾ, ਬੱਠੇ ਤੋਂ ਉਡਾਉਣੇ ਆ ਤੇ ਉੱਡ ਕੇ ਤੇ ਉਸ ਤੋਂ ਬਾਅਦ ਬਹਿਣੇ ਕਿੰਨੇ ਵਜੇ ਆ? ਬਹਿਣੇ 6:30 ਬਰਾਬਰ ਹੋਣੇ ਨੇ ਜਿਹੜੇ ਰਹਿ ਗਏ ਜਾਂ ਇਦਾਂ ਨਾ ਕਿਆ ਕਰੋ। ਅੱਛਾ ਆ ਪਹਿਲਾਂ ਗੱਲ ਇਹ ਕਰਨੀ ਆ ਵੀ ਜਿਹੜੇ ਰਹਿ ਗਏ ਜਿਹੜੇ ਰਹਿ ਗਏ ਉਹ 6:30 ਬਾਲ ਲੈਣੇ ਆ। ਬਾਹਰ ਲੈਣੇ ਨੇ। ਉਹ ਫਿਰ ਅੱਗੋਂ ਸਵੇਰੇ ਉੱਡਣਗੇ। ਅੱਛਾ, ਮੈਂ ਤੁਸੀਂ ਕਿਹਾ ਵੀ ਅੱਜ ਹੀ ਫੈਸਲਾ ਹੋ ਜਾਣਾ। ਤੁਸੀਂ ਸੋਚ ਕੇ ਬੈਠੇ ਆ ਕਿ ਗੱਲ ਮੋੜੇ 'ਚ ਪੈਣੀ ਆ? ਅਸੀਂ ਤਾਂ ਕਹਿੰਦੇ ਇੱਕੋ ਦਿਨ ਹੀ ਫਾਈਨਲ ਹੋਵੇ। ਅਸੀਂ ਨਹੀਂ ਕਹਿੰਨਾ ਵੀ ਗਰਮੀ ਕਹਿੰਦੀ ਹੈ। ਗਰਮੀ ਜੇ ਵਾਵਾ ਪੈ ਗਈ ਤੇ ਫਿਰ ਇੱਕ ਦਿਨ 'ਚ ਫੈਸਲਾ ਹੋ ਜਾਣਾ। ਇਹ ਅੱਜ ਬਾਜੀਆਂ ਟੋਟਲ ਕਿੰਨੀਆਂ ਵਾ? ਮੇਰੇ ਸੁਣਨ 'ਚ ਆਇਆ ਸੀ ਵੀ 6-7 ਆ। ਤੇ ਇਹ ਮੈਨੂੰ ਕਹਿੰਦਾ ਸੀ ਵੀ ਇਦੋਂ ਬਾਅਦ ਮੈਂ ਵਿਹਲਾ। ਉਹ ਤਾਂ ਮੈਂ ਵਿਹਲਾ ਨਾ। ਉਹ ਤਾਂ ਹੁਣ ਅੱਗੇ ਮੇਰੇ ਦਿਲ ਚ ਆਏ ਤਾਂ ਮੈਂ ਡਾਲੂੰਗਾ ਨਾ ਚਾਹੇ। ਬਸ ਆ ਆਪਾਂ ਸ਼ੌਕ ਪੂਰਾ ਕਰਨਾ। ਤੇਰਾ ਦਿਲ ਕਿਦਾਂ ਟੁੱਟੇਗਾ ਮੈਨੂੰ ਉਹ ਦੱਸ, ਮੈਨੂੰ ਉਹ ਦੁਆ ਕਰਾਂ ਕਿਉਂਕਿ ਅਗਲੀਆਂ ਤੂੰ 6 ਨਾ ਆਵੇ। ਆ ਬਰੂਦ ਆ ਵੇ। ਚਲੋ ਯਾਰ, ਇਹਦਾ ਹੁਣ ਮੈਨੂੰ ਨਹੀਂ ਪਤਾ ਵੀ ਇਹ ਦੇਣੀਆਂ ਚਾਹੀਦੀਆਂ ਜਾਂ ਨਹੀਂ, ਲੇਕਿਨ ਅੱਲਾਹ ਤੁਹਾਡਾ ਭਲਾ ਕਰੇ। ਰੱਬ ਭਾਈ ਤੁਹਾਨੂੰ ਤਰੱਕੀ ਦੇਵੇ, ਇਹੀ ਕਹਿ ਸਕਦੇ ਆ। ਜੇ ਜਿੱਤ ਗਏ ਤਾਂ ਵੀ ਤੁਹਾਡੇ ਸਾਹਮਣੇ ਸਾਰਿਆਂ ਦੇ ਕਰ ਦੇਣੇ ਆ, ਤੇ ਜੇ ਹਾਰ ਗਏ ਤੇ ਇਹਦਾ ਮੂੰਹ ਵੇਖ ਕੇ ਵੈਸੇ ਪਤਾ ਲੱਗ ਜਾਣਾ ਵੀ ਭੱਜ ਗਿਆ ਜੀ। ਮੂੰਹ ਵੇਖ ਕੇ ਪਤਾ ਚੱਲ ਜਾਣਾ। ਹਾਂ ਚਲੋ ਵਧੀਆ ਯਾਰ। ਲੋ ਜੀ, ਸਿਖਰ ਦੁਪਹਿਰੇ ਦੀ ਧੁੱਪ, 3 ਦਾ ਟਾਈਮ ਹੋ ਗਿਆ ਤੇ ਮੇਰਾ ਯਾਰ ਚਿਸ਼ਤੀ। अस्सलाम वालेकुम भाजी। ਵਾਲੇਕੁਮ ਸਲਾਮ ਭਾਈ ਜੀ। ਕੀ ਹਾਲ ਹੈ ਭਾਈ? ਮਾਸ਼ਾਅੱਲਾ, ਐਨਕ ਤਾਂ ਲਾਈ ਹੋਈ ਹੈ। ਕਬੂਤਰ ਉੱਡਦਾ ਪਿਆ ਕਿੱਥੇ ਆ? ਨਜ਼ਰ ਨਹੀਂ ਆ ਰਿਹਾ ਯਾਰ। ਇੱਥੇ ਜੀ ਥੱਲੇ ਵੇਖੋ ਜੀ। ਯਾਰ ਪਰੇ ਹੋਈ ਬੜਾ ਯਾਰ, ਇਹ ਬੜੇ ਮੱਠੇ ਹੋ ਕੇ ਬੈਠੇ ਆ, ਉੱਡੜੇ ਆ। ਓਏ ਹੋਏ ਹੋਏ, 10 ਵਜੇ ਤੋਂ ਪਹਿਲਾਂ ਉੱਠ ਕੇ ਬਹਿ, ਉੱਠ ਕੇ। ਤੇਰਾ ਲੱਕ ਟੁੱਟ ਗਿਆ ਮੈਨੂੰ ਪਤਾ ਲੱਗ ਗਿਆ। ਨਹੀਂ ਯਾਰ, ਜੇ ਬੰਦੇ ਲੱਕ ਹੋ ਰੈਂਜ ਮੂੰਹ ਦਾ। ਆਮਰੀ ਦਾ ਐਵੇਂ ਆ? ਆਮਰੀ ਦਾ ਐਵੇਂ ਆ ਕਿ ਤੇਰਾ ਆਮਰੀ ਦਾ ਕਿ ਮੈਂ ਹੱਸਦਾ ਪਿਆ ਯਾਰ। ਦਿਲ ਰੋਂਦਾ ਵਾ? ਬੰਦਾ ਹਰਦਾ ਨਾ, ਸੌਰੀ, ਹਾਰ ਕੇ ਫੇਰ ਹੀ ਬੰਦਾ ਜਿੱਤਦਾ ਯਾਰ। ਗੱਲ ਹਰਨ ਦੀ ਤਾਂ ਹੈ ਹੀ ਨਹੀਂ। ਹਾਂ ਤੈਨੂੰ ਪਤਾ ਨਾ, ਹਰਨ ਦੀ ਗੱਲ ਨਹੀਂ ਹੈਗੀ। ਹਾਂ। ਗੱਲ ਇਹ ਆ ਵੀ ਇਹ ਨਾ ਕਬੂਤਰ ਮੋੜ ਚ ਪਾਈ ਬੈਠੇ ਸੀ ਆਪਦੇ, ਵੀ ਅਸੀਂ ਨਾ, ਆਮਰੀ ਕਹਿੰਦਾ ਕੱਲ ਮੈਨੂੰ ਪਰਸੋਂ, ਚੋਰੀ ਬਦਾਮ ਬਹੁਤੇ ਲਿਆ। ਮੈਂ ਕਿਹਾ ਵੀ ਕਿਉਂ? ਉਹਨੇ ਕਿਹਾ ਚੋਰੀ ਕਬੂਤਰ ਪੈਣੇ ਮੋੜ ਚ। ਠੀਕ ਹੈ, ਤੇ ਅਗਲੇ ਦਿਨ ਵੀ ਖਵਾਉਣੇ ਪੈਣੇ। ਮੈਂ ਕਿਹਾ ਜੀ ਚਲੋ ਠੀਕ ਹੈ ਭਾਜੀ, ਮੈਂ ਤਾਂ ਬਦਾਮ ਬਹੁਤੇ ਲਿਆਤੇ। ਹੁਣ ਦੱਸੋ ਵੀ ਬਦਾਮਾਂ ਦਾ ਕਿਉਂ? ਬਦਾਮ ਤੇ ਦਿਓ, ਮੈਂ ਤਾਂ ਖਾਵਾਂ। ਉਹ ਬਦਾਮ ਹੋ ਦੇ ਗਿਆ ਨੂੰ। ਬਦਾਮ ਵੀ ਤਾਂ ਬੜੇ ਸੋਹਣੇ ਨੇ। ਉਹ ਯਾਰ ਜਿਹੜੇ ਹੁੰਦੇ ਨੇ ਨਾ, ਆ ਮੇਰੇ ਬਦਾਮਾਂ ਦਾ ਰੌਲਾ ਸੀ, ਤਾਈਆਂ ਨਹੀਂ ਉੱਡੇ। ਪੰਨਣ ਵਾਲੇ ਹੁੰਦੇ ਨੇ, ਉਹ ਲਿਆਈਦੇ ਨੇ। ਤੂੰ ਉਹ ਖਾਲੀ ਕੱਢੇ ਬਦਾਮ, ਗਿਰੀਆਂ ਲੈ ਆਂਦੀਆਂ। ਗਿਰੀਆਂ ਲੈਂਦੀਆਂ। ਗਲਤੀ ਹੋ ਗਈ ਨਾ। ਲੋ ਜੀ ਭਾਈ, ਫਿਰ ਡੰਡ ਮੈਨੂੰ ਪਾ ਦਿਓ ਜਿਹੜੇ ਇਹ ਬਈ ਤੇਰੇ ਗਿਰੀਆਂ ਦਾ ਮਸਲਾ ਬਣਿਆ, ਜੋ ਵੀ ਬਣਿਆ। ਨਹੀਂ, ਕਬੂਤਰਾਂ ਦਾ ਤੁਹਾਡੇ ਦਾ ਕੋਈ ਰੌਲਾ ਨਹੀਂ। ਕੋਈ ਰੌਲਾ ਨਹੀਂ, ਬਾਕੀ ਅੱਲਾ ਖੈਰ ਕਰੇਗਾ। ਅਗਲੇ ਜਿਵੇਂ ਫਿਰ ਛੱਡਣੇ ਨੇ। ਅੱਛਾ, ਮੈਨੂੰ ਇਹ ਦੱਸੋ ਵੀ ਕਿਹਦਾ ਕਿੰਨੇ ਵਜੇ ਬੈਠਾ ਹੈ? ਆਮਰੀ ਤਾਂ 10 ਵਜੇ ਤੋਂ ਪਹਿਲਾਂ ਹੀ ਬਹਿ ਗਿਆ ਸੀ। 10 ਤਕਰੀਬਨ 8 ਵਜੇ ਛੱਡਿਆ ਤੇ 10 ਵਜੇ ਯਾਨੀ ਕਿ ਬਹਿ ਗਿਆ ਸੀ। ਅੱਛਾ, ਤੇ ਦੂਜਾ ਬੈਠਾ 2:30 ਵਜੇ। ਨਹੀਂ, ਆਹ ਤਾਂ ਚਲੋ ਥੋੜਾ ਜਿਹਾ ਲੜਾ ਕੇ ਬੈਠਾ ਨਾ, ਕੋਈ ਸਮਝ ਹੀ ਆਉਂਦੀ ਪਈ ਆ। ਇਹ ਪੰਜਾਂ ਥੱਲੇ ਘਟਿਆ। ਅੱਛਾ, ਤੇ ਆਮਰੀ ਸਾਰਿਆਂ ਥੱਲੇ ਹੀ? ਆਮਰੀ ਸਭ ਤੋਂ ਪਹਿਲੇ ਹੀ ਆਮਰੀ ਵਾਲਾ ਆਇਆ। ਤੇ ਆਮਰੀ ਫਿਰ ਜਾ ਕੇ ਸੁੱਤਾ ਨਹੀਂ ਘਰੇ? ਨਾ ਆਮਰੀ ਸੁੱਤਾ ਕਿੱਥੇ? ਨੀਂਦ ਨਹੀਂ ਆਉਂਦੀ ਹੋਣੀ ਹੁਣ? ਨੀਂਦ ਕਿੱਥੇ? ਹੁਣ ਮੈਨੂੰ ਟੱਕਰਿਆ ਨਹੀਂ ਹਲੇ। ਹੁਣ 3 ਵੱਜ ਗਏ ਆ ਤੇ ਹੁਣ ਨਾ ਆਊਗਾ ਡੇਰੇ। ਮੈਂ ਪੁੱਛੂੰਗਾ ਕੀ ਸੂਰਤ ਹਾਲ ਆ। ਤੁਹਾਡੇ ਰੂਬਰੂ ਵੀ ਉਹਦੇ ਕਮੈਂਟ ਕਰਦੇ ਆ। ਸਵੇਰੇ ਨਾ ਉਹਨੇ ਉਹ ਐਂ ਗਿਆ ਜਿਵੇਂ ਖਾਰੇ ਨਹੀਂ ਚੜਨਾ ਹੁੰਦਾ। ਮਾਮੇ ਨੇ ਖਾਰਿਆਂ ਲਾਉਣਾ ਤੇ ਵੀ ਛੇਤੀ ਜਾ ਕੇ ਨਹਾ ਧੋ ਕੇ ਹਾਰ ਪੱਕ ਬਵਾਂ। ਉਹ ਤੇ ਉੜਦਾ ਹੀ। ਤੈਨੂੰ ਪਤਾ ਲੱਗ ਗਿਆ ਕਿ ਮੈਂ ਆ ਰਿਹਾ ਵਾਂ? ਉਹ ਰੋਲਾ ਨਹੀਂ ਗਿਆ। ਅਸਲਾਮ ਵਾਲੇਕਮ ਭਾਜੀ। ਵਾਲੇਕੁਮ। ਮੈਂ ਨਾ ਸੌਂ ਗਿਆ ਸੀ। ਹਾਂਜੀ ਮੈਂ ਕਿਹਾ ਅੱਲਾ ਰੱਖੇ ਖੈਰ ਵੀ ਸ਼ਾਮ ਨੂੰ ਕੋਈ 5 ਕੀ ਵਜੇ ਹੀ ਨਾ ਹਾਂਜੀ ਪਤਾ ਲੱਗਣਾ ਵੀ ਮਾਸ਼ਾਅੱਲਾ ਅਸੀਂ ਜਿੱਤ ਗਏ ਆ। ਉਹ ਖੈਰ ਮੇਰਾ ਯਾਰ ਹੈ। ਜਲੇਬੀ ਖਾਇਆ ਆ। ਹਾਂ, ਬੋਤਲ ਹੁਣ ਲੈ ਆਇਆ। ਬੋਤਲ ਦੇ ਇਹਨੂੰ ਪਹਿਲਾਂ। ਬੋਤਲ ਦੇ। ਲੈ ਮੇਰਾ ਪੁੱਤ, ਭਾਜਾ ਲੈ ਕੇ। ਭਾਜਾ। ਮੁਬਾਰਕਾਂ ਯਾਰ। ਖੈਰ ਮੁਬਾਰਕ। ਆ ਵਲੌਗ ਵਾਲਿਆਂ ਨਾਲ ਨਿਬੜ ਪਹਿਲਾਂ। ਹਾਂਜੀ, ਉਹਨਾਂ ਦਾ ਵੀ ਨਸ ਗਿਆ ਤੇ ਸਵੇਰ ਦੇ ਬੈਠੇ ਮੰਜੀ ਤੇ ਨਹੀਂ ਦਿਸਣ ਲਿਆ। ਭੱਜ ਗਿਆ ਵਾ। ਹਾਂ, ਉੱਧਰ ਬੈਠੇ ਹੋਏ। ਆ ਫੜ ਕੇ ਬੈਠੇ, ਇਹ ਕਿਹੜਾ ਵਾ? ਫੜ ਲਿਆ ਵਾ? ਇਹ ਕੱਟ ਜਿਹੜੇ ਉਹ ਚੈੱਕ ਕਰ ਰਿਹਾ। ਨਹੀਂ, ਉਹ ਤਾਂ ਠੀਕ ਆ। ਹਾਂਜੀ, ਆਪਣੀ ਦੱਸੋ। ਆਪਣਾ ਅਸੀਂ ਪੂਰੇ 1.5 ਮਹੀਨੇ ਤੋਂ ਕਰ ਕੀ ਰਹੇ ਆ? ਮਹੀਨਾ ਮਹੀਨਾ ਨਹੀਂ 15 ਦਿਨ। ਉਹਨੇ ਖਾਦੇ ਹੁਣੇ 4 ਕੇ 5 ਦਿਨ ਖਾਦੇ ਉਸ। ਯਾਰ ਮੈਨੂੰ ਛੱਡ ਦੇ, ਬਦਾਮਾਂ ਦੀ ਟੈਨਸ਼ਨ ਨਹੀਂ ਲੈਣੀ। ਹਾਂਜੀ, ਤੈਨੂੰ ਹੋਰ ਲਿਆ ਦੂੰਗਾ, ਛੱਡ ਦੇ ਇਸ ਗੱਲ ਨੂੰ। ਸਹੀ। ਮੈਨੂੰ ਤੂੰ ਇਹ ਦੱਸ ਵੀ ਕਬੂਤਰ ਆਪਣਾ ਸਾਰਿਆਂ ਤੋਂ ਪਹਿਲੇ ਕਾਹਤੋਂ ਬੈਠਾ? ਕਬੂਤਰ ਇੱਕ ਤਾਂ ਬਿਮਾਰ ਸੀ। ਹਾਂ, ਤੇ ਛੱਡਿਆ ਕਾਹਤੋਂ ਸੀ? ਮੇਰੀ ਗੱਲ, ਉਹ ਇਹਨਾਂ ਨੇ ਜੀਣ ਨਹੀਂ ਸੀ ਦੇਣਾ। ਜਿੱਦਬਾਜੀ ਛੱਡਿਆ। ਹਾਂ, ਇਹਨਾਂ ਨੇ ਜੀਣ ਤੇ ਤੂੰ ਆਪਣਾ ਕੋਥੋਂ ਡੇਰਿਓਂ ਫੜ ਕੇ ਤਿਆਰ ਕਰ ਲੈਂਦਾ।
ਹੁਣ ਉਹੀ ਕਬੂਤਰ ਦੁਬਾਰਾ ਉੱਡ ਕੇ ਤੈਨੂੰ ਵਿਖਾਊ। ਜਿਹੜਾ ਬੈਠਾ ਅੱਜ ਹਾਂ ਬੈਠਾ ਚਿਸ਼ਤੀ ਵਾਲਾ ਵੀ ਬੱਚਾ ਜਿਹੜਾ ਸੀ ਨਾ ਉਹ ਵੀ 1:30 ਵਜੇ ਬੈਠਾ ਉਹ ਵੀ। ਮਸਲਾ ਬਣ ਗਿਆ ਉਹਨੂੰ ਸਲੰਸਰ ਤੱਤੇ ਪਰ ਆਉਂਦੇ ਕਿਉਂ ਮਸਲਾ ਇਹ ਬਣਿਆ ਸੀ ਕੀਤਾ ਉਸਤਾਦ ਨੂੰ ਫੋਨ। ਅਸੀਂ ਕਿਹਾ ਉਸਤਾਦ ਜੀ ਇੰਨੇ ਵਜੇ ਕਬੂਤਰ ਬੈਠੇ। ਉਹਨੇ ਕਿਹਾ ਸਿੱਧੀ ਪੁੱਛੋ ਨਾ। ਮੈਨੂੰ ਰਾਤੀ ਨੀਂਦਰ ਆ ਗਈ ਕਾੜੇ 'ਚ ਹੇਰ ਫੇਰ ਹੋ ਗਿਆ ਜਿਹੜਾ ਦਵਾਈਆਂ ਦਾ ਅੱਛਾ ਹੁਣ ਤੁਹਾਡੇ ਕਾੜੇ ਦਾ ਰੌਲਾ ਸੀ। ਕਾੜੇ ਦਾ ਰੌਲਾ ਬਣ ਗਿਆ। ਓਏ ਆਪਦੇ ਬਿਨਵਾਖ ਜਿਹੜੇ ਬਦਾਮ ਨਹੀਂ ਕਿ ਜਿਹੜੇ ਬਦਾਮ ਕਬੂਤਰ ਨੂੰ ਖਵਾਈ ਨੇ ਮੈਨੂੰ ਖਵਾ। ਹਾਂ ਐਵੇਂ ਕਬੂਤਰ ਨੂੰ ਖਵਾਈ ਜਾਂਦਾ ਕੋਈ ਗੱਲ ਏ ਭਲਾ। ਤੂੰ ਖਾਇਆ ਕਰ ਬਦਾਮ। ਇਹ ਇਧਰੋਂ ਭੇ ਕੇ ਜਾਂਦਾ ਤੇ ਮਗਰੋਂ ਛਿਕ ਜਾ ਕਰ ਠੀਕ ਹੈ ਹੈ ਭੀੜ ਕੇ ਜਾਂਦਾ ਹੀ। ਉਹ ਇਹਦੀ ਅੱਖ ਹੋਵੇ ਨਾ ਆਸੇ ਪਾਸੇ ਤਾਂ ਛਿਕ ਜਿਆ ਕਰ ਬਦਾਮ ਚੱਕ ਕੇ ਨਾ ਛੇਲ ਛੂਲ ਕੇ ਖਾ ਜਾਇਆ ਕਰ। ਮੈਂ ਕਿਹਾ ਬਾ ਵੇਖ ਮੇਰੇ ਡੌਲੇ ਬਣਦੇ ਪੈ ਨਹੀਂ ਹੈ। ਕਬੂਤਰ ਨੂੰ ਖਵਾਈ ਜਾਂਦਾ ਲੈ ਗੱਲ ਨਾ ਬਾਤ ਹੈ। ਲੜ ਪਿਆ ਕਰ ਇਹਦੇ ਨਾਲ। ਹਾਂ ਉਹ ਨਹੀਂ ਅੱਬਾ ਤੇਰਾ ਓਏ ਬਹੁਤ ਹੀ ਸੀਰੀਅਸ ਲੈ ਗਿਆ ਤੇਰਾ ਮੁੰਡਾ। ਮੁੰਡਾ ਦਿਲ ਤੇ ਲੈ ਗਿਆ। ਚਲੋ ਅੱਲਾ ਖੈਰ ਕਰੇ। ਕਿਦੋਂ ਆਉਣਾ ਡੇਰੇ ਨੂੰ? ਚਲੋ ਠੀਕ ਹੈ। ਲੋ ਜੀ ਆਮਰੀ ਕੋ ਹੋ ਕੇ ਆਇਆ। ਮੈਂ ਕਿਹਾ ਆ ਜਾ ਤੇ ਅਸੀਂ ਨਹਾਉਣ ਲੱਗ ਪਿਆ ਘੋੜਾ ਤੇ ਮਾਸ਼ਾਅੱਲਾ ਬਾਵਾ ਸਾਰਾ ਲਿਬੜਿਆ ਹੋਇਆ ਸੀ। ਈਦ ਦਾ ਦਿਨ ਆ ਯਾਰ ਕੋਈ ਪ੍ਰਾਹੁਣਾ ਆ ਜਾਂਦਾ ਕੋਈ ਬੰਦਾ ਆ ਜਾਂਦਾ ਬੁਰਾ ਲੱਗਦਾ ਵੇਖ ਕੇ ਵੈਸੇ ਹੀ। ਤੇ ਅੱਜ ਅਸੀਂ ਇੱਥੇ ਨਹੀਂ ਨਵਾ ਰਹੇ ਘਾਹ ਨੂੰ ਲਾਇਆ ਹੋਇਆ ਪਾਣੀ ਦੁਪਹਿਰ ਦਾ ਛੱਡਿਆ ਹੋਇਆ ਸੀ ਤੇ ਅਸੀਂ ਸੋਚਿਆ ਕਿ ਯਾਰ ਨਾ ਇਹਨੂੰ ਇੱਥੇ ਨਵਾਈਏ ਪੱਕੀ ਜਗ੍ਹਾ ਤੇ। ਇੱਕ ਤਾਂ ਮਤਲਬ ਜਿਹੜੀ ਥੱਲੇ ਰੇਤੋ ਵਗੈਰਾ ਸੀ ਉਹ ਸੀ ਸਾਈਡ ਤੇ ਚੱਕ ਕੇ ਕਰਦੀ। ਘਾਹ ਦੇ ਉੱਪਰ ਨਾ ਨਵਾ ਕੇ ਪਾਣੀ ਖੜ ਜਾਂਦਾ ਤੇ ਘਾਹ ਗਿਆ ਸੁੱਕ ਉਸ ਜਗ੍ਹਾ ਤੋਂ। ਦੱਸ ਬੇਟਾ ਤੇ ਅਸੀਂ ਕਿਹਾ ਕਿ ਯਾਰ ਇਹਨੂੰ ਇੱਥੇ ਨਵਾਈਏ। ਇੱਕ ਤਾਂ ਥੋੜੀ ਜਗ੍ਹਾ ਵੀ ਠੰਡੀ ਹੋ ਜਾਏਗੀ ਥੋੜੀ ਜਿਹੀ ਸਫਾਈ ਹੋ ਜਾਏਗੀ ਨੀਚਿਓਂ ਤੇ ਇਸ ਕਰਕੇ ਨਾ ਇਹਨੂੰ ਇੱਥੇ ਹੀ ਅਸੀਂ ਸ਼ੁਰੂ ਕਰਤਾ ਨਹਾਉਣਾ। ਹੁਣ ਝੜ ਦੀ ਝੜ ਖੜਾ ਰਹੇਗਾ ਥੋੜੀ ਦੇਰ। ਉਸ ਤੋਂ ਬਾਅਦ ਅੱਲਾ ਰੱਖੇ ਖੈਰ ਆਪਾਂ ਇਹਨੂੰ ਬਾਹਰ ਕੱਢ ਦੇਣਾ ਸਕੂਨ ਦੇ ਨਾਲ। ਹੈ ਉਧਰ ਮਾਰੋ ਕੈਮਰਾ ਗੱਡੀ ਲੈ ਕੇ ਚੱਲ। ਦੂਜਾ ਤਿਰਮਜ਼ੀ ਆਇਆ ਭੱਜਣਾ ਬਹੁਤ ਅਜਮਾਨ ਨਾਲ ਚਿਸ਼ਤੀ ਨੇ ਖੁੱਲਾ ਹੀ ਪਵਾਇਆ। ਨਹੀਂ ਭੱਜਣਾ ਵੀ ਬਚ ਗਿਆ ਤੇਰਾ ਤੇ ਬਚ ਵੀ ਗਿਆ। ਹਫਤੇ ਬਾਅਦ ਮੋੜੀਓ ਆਪਾਂ ਛੱਡਣਾ ਕਿਤੋਂ ਨਾ ਹਾਂ ਹਰ ਵਾਰੀ ਟਾਈਮ ਇਹਨਾਂ ਦਾ ਉਹ ਜਿਹੜਾ 4 ਦਿਨ ਮੈਂ ਦੱਸੇ ਉਹ ਹਲੇ ਤਾਂ ਨਹੀਂ ਦਿਸੇ। ਅੱਛਾ ਪਠਾਣਾ ਨੇ ਭਾਈ ਮੈਂ ਤੈਨੂੰ ਇੱਕ ਹੋਰ ਗੱਲ ਦੱਸਦਾ। 7 ਘੰਟੇ ਕਬੂਤਰ ਉੱਡਣਾ ਵਾ 7 ਹੀ ਉੱਡਣਾ ਨਾ। 2 ਘੰਟੇ ਆਪਣਾ ਅੱਜ ਉੱਡ ਗਿਆ ਦਿਨ ਮਗਰ ਰਹਿ ਗਏ ਆਪਣੇ 6 ਦੋ ਵੀ ਉੱਡਿਆ ਆਪਣਾ ਅਗਲੇ ਦਿਨ ਹੁਣ ਦੇ ਕੇ ਉੱਡਣਾ ਘੰਟਾ। ਨਹੀਂ ਚੋਲੇ ਕਬੂਤਰ ਨੂੰ ਫਾਲਟ ਬਣ ਗਿਆ। ਮੈਂ ਇਹ ਫਾਲਟ ਹੀ ਬਣਦਾ ਤੇ ਫਾਲਟ ਹੀ ਬਣਦਾ ਹੀ ਪੈਂਦਾ ਵਾ। ਨਹੀਂ ਅੰਦਰੋਂ ਅਟਕਰ ਨਿਕਲਿਆ ਇੱਕ। ਲੋ ਜੀ ਗੱਲ ਨਿਬੜ ਗਈ ਆ। ਅਗਲੀ ਵਾਰੀ ਇਹਦਾ ਕਬੂਤਰ ਜਿਹੜਾ ਆਪਾਂ ਆਪ ਤਿਆਰ ਕਰਨਾ ਹੈ। ਇਹਨੇ ਉਸਤਾਦ ਨਹੀਂ ਚੰਗਾ ਟੱਕਰਿਆ ਤੇ ਇੱਧਰ ਜੀ ਨਹਾਤਾ ਗਿਆ ਚਾਂਦ ਮਾਸ਼ਾਅੱਲਾ ਨਿਕਲਿਆ ਗੁਲਾਬੀ। ਅੱਬੂ ਮੈਂ ਕਿਹਾ ਇੱਥੇ ਨਵਾ ਲਈਏ ਯਾਰ ਇੱਥੇ ਘਾਹ ਖਰਾਬ ਹੋ ਜਾਂਦਾ ਹੈ ਨਾ। ਨਹੀਂ ਸੁੱਕ ਜਾਣਾ। ਮੈਂ ਰੀਤੋ ਵੀ ਆਸੇ ਪਾਸੇ ਕੱਢਤੀ ਸੀ। ਬਾਹਰ ਕੱਢ ਲੈ ਪਾਣੀ ਚ 6 ਵਜਣੀ ਇਹਦੇ। ਕੁਛ ਨਹੀਂ ਦਾ ਮਾਰ ਸਿਰ ਤੇ ਪੈਪ ਤੇ ਕੋ ਭੈੜਾ ਜਿਹਾ ਵਾ। ਮਾਰ ਹੋਰ ਮਾਰ ਦੋ ਇਹਦੇ ਸਿਰੀ ਤੇ ਮਾਰ। ਉਹ ਆਪ ਭਰ ਗਿਆ ਤਾਂ ਹੀ ਮੈਂ ਅਸੀਂ ਨਿਗਾਹ ਹੁੰਨੇ ਪਿਆ ਹੁਣ ਵੀ ਚੱਲ ਤੂੰ ਭਰਿਆ ਹੋਇਆ ਵਾ। ਇਹਦੇ ਇੱਧਰ ਸਿੱਟ ਉਧਰੋਂ ਆਇਆ ਚੜੀ। ਨਹੀਂ ਉਹ ਤਾਂ ਠੀਕ ਆ ਤੇਰੀ ਹਾਲਤ ਕੀ ਬਣ ਗਈ ਆ। ਮੈਂ ਮਾਰੇ ਰੋੜੇ ਹਾਂ ਮੈਂ ਕਿਹਾ ਕੋਈ ਖਲੋ ਜਾਏ ਜਾਂਦਾ ਨਹੀਂ ਜਾਣਾ ਨਹੀਂ ਸੀ ਉਹਨੇ। ਲੇਕਿਨ ਮੈਂ ਉਦਾਂ ਗਿਆ ਵੀ ਪਾਣੀ ਸੀ ਗੰਦਾ ਸਾਰਾ ਖਾਲੇ ਦਾ ਭੈੜਾ ਤੇ ਮਾਰ ਕੇ ਪੈਪ ਸੀ ਛੋਟੀ ਐਂਡ ਤੇ ਆਈ ਜਦੋਂ ਮਰ ਗਿਆ। ਚਲੋ ਕੋਈ ਨਹੀਂ ਮਾਰਤਾ। ਲੋ ਜੀ ਜਾਨ ਛੁੱਟ ਗਈ। ਮੈਂ ਤਾਂ ਨਹੀਂ ਭਰਾਵਾ ਮਾਰਿਆ। ਉਹ 2.5 ਖੜੇ ਸੀ ਮੇਰੇ ਜਾਣ ਤੇ ਪਹਿਲਾਂ ਹੀ। ਮੈਂ ਤਾਂ ਰੌਲਾ ਸੁਣ ਕੇ ਗਿਆ ਸੀ। ਉਹੀ ਚੂਹੇ ਖਾਣਾ ਆਮਰੀ। ਹਾਂ ਜਿਹੜਾ ਉਹਦੇ ਨਾਲ ਆਪਾਂ ਵੇਖਿਆ ਸੀ ਉਹੀ ਸੀ। ਮਾਰਤਾ ਠੀਕ ਸੀ। ਪੈਪ ਸੀ ਉਹਦੇ ਕੋਲੇ ਉਹ ਵੜ ਗਿਆ ਖਾਲੇ 'ਚ। ਉਹ ਹਾਂ ਨਹੀਂ ਛਾ ਦੇ ਮੁੰਡੇ ਨੇ ਉਹ ਨਹੀਂ ਉਦਾਂ ਸੀ ਵੀ ਉਹ ਠੀਕ ਮਾਰ ਤਾਂ ਲਿਆ। ਉਹ ਜਦੋਂ ਗਿਆ ਪਹਿਲਾਂ ਖਾਲੇ 'ਚ ਤਰਦਾ ਪਿਆ ਸੀ। ਉਤੋਂ ਚੌਧਰੀ ਸਾਹਿਬ ਨੇ ਮਾਰ ਕੇ ਸਾਰਾ ਆਪਦਾ ਲਪੇਟ ਲਿਆ ਫੈਸਲੀ ਨੇ। ਮੈਂ ਫਿਰ ਬਾਹਰ ਖੜੋ ਗਿਆ। ਮੈਂ ਕਿਹਾ ਲੱਗੇ ਰਹੋ ਹੁਣ ਮੇਰਾ ਵੀ ਹੈ ਜਵਾਬ ਸੀ ਜਗ ਖੁੰਡ ਗੁੱਸਾ ਬਹੁਤ ਆਇਆ। ਗੁੱਸਾ ਨਹੀਂ ਆਇਆ ਉਹਦਾ ਉੱਤੇ ਚੜ ਚੱਲਾ ਸੀ। ਉੱਤੇ ਚੜ ਚੱਲਾ ਸੀ ਕਹਿੰਦੇ। ਆਹੋ ਉਹਦੇ ਨੂੰ ਮਾਰਨ ਰੋੜਾ ਮਾਰਿਆ ਤੋ ਭੱਜ ਕੇ ਉਹਦੇ ਨੂੰ ਆਇਆ। ਚੋਰੀ ਜ਼ਾਹਰੀ ਗੱਲ ਆ ਜਿੰਨੀ ਗਰਮੀ ਆ ਤੇ ਹਰ ਸ਼ਾਇਦ ਬਾਹਰ ਆਈ ਫਿਰਦੀ ਹੈ।
ਚੱਕ ਅੱਗੇ ਰੱਖ ਮੈਂ ਤੇਰੇ ਨਾਲ ਚੋਰੀ ਵੀ ਬੌਂਦਲ ਗਿਆ। ਲੈ ਜਾ ਮੰਜਾ, ਤੂੰ ਚੱਕ ਲੈਂਗਾ। ਬਸ ਲਾ ਦੇ, ਕੱਚੀ ਲੱਸੀ ਪੀਣੇ ਆ। ਇਹ ਆਇਆ ਜੀ ਸਾਡਾ ਪ੍ਰਾਹੁਣਾ ਅੱਜ, ਇਹ ਮੇਰੀ ਮਾਸੀ ਦਾ ਮੁੰਡਾ ਆਇਆ ਵਾ ਸ਼ਹਿਰੋਂ। ਉਹ ਕਿੱਧਰ ਲਈ ਜਾਣਾ ਪਰੇ ਮੱਕੀ ਡਾਉਣਾ? ਉਹ ਇੱਥੇ ਉਰੇ ਜਿੱਥੇ ਪਹਿਲਾਂ ਰੱਖਿਆ ਸੀ। ਇਹ ਯਾਰ ਸ਼ਹਿਰੋਂ ਆਇਆ ਸਾਡਾ ਪ੍ਰਾਹੁਣਾ ਤੇ ਆਉਂਦੇ ਅਸੀਂ ਕੰਮ ਕਰਾਉਣ ਲੱਗੇ ਆ। ਅਸੀਂ ਕਦੇ ਪ੍ਰਾਹੁਣੇ ਨੂੰ ਪ੍ਰਾਹੁਣਾ ਅਸਲ 'ਚ ਸਮਝਿਆ ਨਹੀਂ, ਮਹਿਮਾਨ ਨੂੰ ਅਸੀਂ ਕਹਿੰਦੇ ਆ ਵੀ ਕੰਮਕਾਰ ਕਰਨ। ਆ ਜਾ ਲਿਆ ਛੇਤੀ ਕਰ ਲਾ ਬਾਮਾ। ਐਂਬਰ ਰਾਣੀ ਮੈਂ ਛੱਡ ਦਿੱਤੀ ਅੱਜ, ਬੰਨੀ ਹੋਈ ਸੀ ਨਿੱਤ। ਮੈਂ ਕਿਹਾ ਯਾਰ ਹੁਣ ਛੱਡ ਦਈਏ, ਬਹੁਤ ਹੋ ਗਿਆ। ਕਿਉਂਕਿ ਸਾਹਮਣੇ ਅਗਰ ਹੋਵੇ ਨਾ ਘੋੜੇ ਦੇ ਫਿਰ ਨਹੀਂ ਬੋਲਦੀ, ਨਾ ਘੋੜਾ ਬੋਲਦਾ, ਫਿਰ ਟੈਨਸ਼ਨ ਨਹੀਂ। ਮੈਂ ਬਾਰ-ਬਾਰ ਕਹਿ ਰਿਹਾ ਜਦੋਂ ਸਾਈਡ ਤੇ ਕਰਦਾ ਉਦੋਂ ਤਲਖੀ ਕਰਦੀ ਹੈ। ਹੁਣ ਸਾਹਮਣੇ ਮੈਂ ਕਿਹਾ ਹੁਣ ਛੱਡ ਦਿਓ, ਲਾਈਸਪੁਰ ਤੇ ਫਿਰ ਲਵੇ, ਜ਼ਰਾ ਮੌਜ ਮਸਤੀ ਕਰ ਲਵੇ। ਦਿਨ ਬਾਵਾ ਹੀ ਹੋ ਗਿਆ, 5-7 ਹੀ ਬੰਨੀ ਨੂੰ ਤੇ ਘੋੜੀ ਵੱਜੀ ਇਦਣ ਦੀ। ਤੇ ਮੈਂ ਕਿਹਾ ਨਾ ਪੈਰ ਖੋਲੇ ਨਾ ਹੱਥ ਖੋਲੇ, ਹੁਣ ਤੋਰਾ ਫੇਰਾ ਕਰ ਲਵੇ ਇੱਕ ਵਾਰੀ। ਐਂਬਰ ਹਾਂਜੀ ਆਜੋ ਮੇਰਾ ਪੁੱਤ ਆ ਜਾ। ਹਾਂਜੀ ਸ਼ਾਬਾਸ਼। ਲਓ ਜੀ ਇੱਧਰ ਵੀ ਅੱਜ ਨਾ ਪਾਣੀ ਕੱਢ ਲਿਆ ਸੀ ਇਹਦੇ ਵਿੱਚੋਂ, ਪੂਲ ਦੇ ਵਿੱਚੋਂ, ਲੇਕਿਨ ਭਰ ਨਹੀਂ ਹੋਇਆ ਕਿਉਂਕਿ ਟਾਈਮ ਬੜਾ ਹੋ ਗਿਆ ਸੀ, ਪਲੇਟਾਂ ਬੰਦ ਹੋ ਰਹੀਆਂ ਸੀ ਬਾਰ-ਬਾਰ, ਇਸ ਕਰਕੇ ਪਾਣੀ ਇੰਨਾ ਗਿਆ। ਲੇਕਿਨ ਫਿਰ ਵੀ ਉਹਨਾਂ ਨੇ ਨਹਾ ਧੋ ਵਧੀਆ ਲਿਆ ਤੇ ਇਸ ਕਰਕੇ ਨਾ ਹੁਣ ਇਹਨੂੰ ਸਵੇਰ ਇਨਸ਼ਾਅੱਲਾ ਮਾਰਨਿੰਗ ਦੇ ਵਿੱਚ ਭਰ ਕੇ ਫਿਲ ਕਰ ਦਾਂਗੇ ਫੁੱਲ, ਮਤਲਬ ਐਂਡ ਤੱਕ ਇਨਸ਼ਾਅੱਲਾ, ਤੇ ਇਹ ਵੀ ਹੋ ਜਾਊਗਾ ਕੰਮ ਸੈੱਟ। ਤੇ ਆ ਵੀ ਯਾਰ ਨਾ ਨਿਜ਼ਾਮ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ, ਆ ਵੀ ਟੁੱਟ ਗਿਆ। ਤੇ ਅੱਲਾ ਰੱਖੇ ਖੈਰ। ਹੁਣ ਚਾਚੇ ਹੁਣੇ ਕੋਈ ਸਾਡੇ ਤੇ ਕਰਮ ਨਵਾਜ਼ੀ ਕਰਨ, ਕੋਈ ਖੁਦਾ ਤਰਸੀ ਕਰਨ ਤੇ ਆਪਾਂ ਯਾਰ ਖੁੱਡੇ ਬਣਾਈਏ। ਯਕੀਨ ਮੰਨੋ ਮੈਂ ਖੁਦ ਬੜਾ ਡਿਸਟਰਬ ਆ ਕਿ ਹੁਣ ਕੱਲ ਫਰਾਈਡੇ, ਕੱਲ ਫਿਰ ਛੁੱਟੀ, ਹੁਣ ਜੀ ਹਫਤੇ ਵਾਲੇ ਦਿਨ ਆਵਾਂਗੇ। ਤੇ ਅੱਲਾ ਦੀ ਸਪੁਰਦ ਗਾਂ ਦੀ ਗਾਂ ਹੀ ਕੰਮ ਹੋਈ ਜਾਂਦਾ। ਹੁਣ ਕੰਧ ਨਿਬੜੇਗੀ, ਆਹ ਵਾਲਾ ਕੰਮ ਸਾਰਾ ਨਿਬੜੇਗਾ ਆਪਣਾ ਫਰੰਟ ਵਾਲਾ, ਤੇ ਕੋਈ ਹੋਰ ਕੰਮ ਹੋਏਗਾ ਜਿਵੇਂ ਕਿ ਆਹ ਵਾ। ਲੇਕਿਨ ਅੱਲਾ ਖੈਰ ਕਰੇਗਾ, ਇਨਸ਼ਾਅੱਲਾ ਹੋ ਜਾਏਗਾ। ਬਾਕੀ ਆਉਂਦੇ ਪਏ ਜੀ ਆਪਣੇ ਕੋਲ ਗੈਸਟ, ਮਨਸੂਰ ਹੁਣੇ ਆ ਰਹੇ ਆ, ਠੀਕ ਆ। ਮਨਸੂਰ ਦੀ ਫੈਮਿਲੀ ਆ ਰਹੀ ਆ, ਪਿਛਲੇ 1.5 ਸਾਲ ਤੋਂ ਆ ਰਹੇ ਆ ਤੇ ਅੱਜ ਪਹੁੰਚੇ ਆ, ਮਤਲਬ ਪਹੁੰਚ ਰਹੇ ਥੋੜੀ ਦੇਰ ਤੱਕ। ਲਿਆ ਮੈਂ ਕਿਹਾ ਕਿੱਲਾ ਡੇਢ ਲੈ ਕੇ ਤੇ ਸੈਲਡ ਬਣਵਾ ਖੜੇ, ਕਹਿੰਦਾ ਮੈਂ ਕਰਦਾ। ਕੀ ਉਹਦਾ ਬਣਾਉਣਾ ਮਾਮਾ? ਕਿਹਦਾ? ਚਲੋ ਅੱਲਾ ਖੈਰ ਕਰੇਗਾ। ਧਿਆਨ ਨਾਲ ਮੁੰਡਿਆ, ਘੋੜੀ ਖੁੱਲੀ ਆ ਅੱਜ ਤੇ ਤੈਨੂੰ ਵੈਸੇ ਹੀ ਰੱਬੋਂ ਧੱਕੇ ਵੱਜੇ ਆ ਤੇ ਇਹ ਨਾ ਕੋਈ ਉਹ ਵੇਖਿਆ ਛੇੜਖਾਨੀ ਤੂੰ ਜਾਣ ਕੇ ਕਰਦਾ ਅਮਰੀ। ਉਹ ਤੇਰਾ ਦਿਲ ਵੈਸੇ ਭਰਾਵਾ ਜਿਹੀਆਂ ਹੀ ਕਰਦਾ ਵਾ। ਐਂਬਰ ਜੀ ਅੱਜ ਮੈਂ ਹਰਿਆ ਹੋਇਆ। ਮੇਰੀ ਸ਼ਕਲ ਲੈ ਵੇਖ ਕੀ ਗੱਲ ਹੈ ਕਮਲੀ। ਲੋ ਜੀ ਸਾਡੀ ਡਿਊਟੀ ਲੱਗ ਗਈ ਇਹਨਾਂ ਨੂੰ ਤਾੜਨ ਦੀ ਤੇ ਸਾਰੇ ਤਾੜ ਲਈਏ। ਟਾਈਮ ਹੋ ਗਿਆ ਕਾਫੀ ਜ਼ਿਆਦਾ, ਹੁਣ ਮਤਲਬ ਸ਼ਾਮ ਦਾ ਸੂਰਜ ਸਾਰੇ ਢਲ ਗਿਆ ਤੇ ਇਹ ਤੇ ਆਪੇ ਟੱਪ ਜਾਣੇ ਨਾ। ਚਲੋ ਫਾਹਦ ਕਿੱਧਰ ਚੱਲਾਂ? ਭੱਜ ਕੇ ਲੈ ਕੇ ਆ ਉਹ ਖਰਗੋਸ਼, ਉਹ ਵੇ ਬੈਠੇ ਵਿੱਚ। ਖਰਗੋਸ਼ ਤਾੜਨੇ ਸਭ ਤੋਂ ਔਖੇ ਕੰਮ ਆ, ਬਾਕੀ ਤੇ ਸਾਰਾ ਸੌਖਾ, ਬਾਕੀ ਤੇ ਆਪੇ ਵੜ ਜਾਣੇ ਆ। ਇੱਕ ਮਿੰਟ ਯਾਰ ਇਹਨਾਂ ਨੂੰ ਵੀ ਖੋਲ ਦਈਏ ਜ਼ਰਾ। ਸਾਇਮ ਚਲਾ ਗਿਆ ਵਾ ਪੁਲ ਤੇ ਰੋਟੀਆਂ ਵਗੈਰਾ ਲਗਵਾਉਣ, ਚੀਜ਼ਾਂ ਲੈਣ, ਪਾਣੀ ਲੈਣ, ਤੇ ਇਸ ਕਰਕੇ ਮੈਂ ਕਿਹਾ ਵੀ ਅਸੀਂ ਨਾ ਇਹਨੂੰ ਛੇਤੀ ਤਾੜ ਲਈਏ ਕਿਉਂਕਿ ਗੈਸਟ ਆ ਰਹੇ ਆ, ਮਹਿਮਾਨ ਮੁੜ ਕੇ ਫਿਰ ਉਧਰੋਂ ਮਹਿਮਾਨਾਂ ਨੇ ਆ ਜਾਣਾ, ਫਿਰ ਹਫੜਾ ਤਫੜੀ ਲੱਗ ਜਾਣੀ ਆ। ਤੇ ਇਹ ਮਾਸ਼ਾਅੱਲਾ ਜੀ ਸਾਡਾ ਭਲਵਾਨ ਰੱਖਿਆ ਵਾ। ਨਾ ਬੁਰੀ ਬਾਤ ਜੱਟੂ, ਮੂੰਹ ਤੇ ਨਹੀਂ ਮਾਰੀਦਾ। ਹਾਂ ਚੱਲ ਅੰਦਰ, ਚੱਲ ਸ਼ਾਬਾਸ਼, ਅੱਛੀ ਗੱਲ ਆ ਲੋ। ਇਹਨੂੰ ਬੰਦ ਕਰ ਦੇ ਸਹੀ ਤਰ੍ਹਾਂ, ਤਾੜਦੇ ਸਾਰੇ ਹੀ। ਗੇਣ ਲੈਣਾ ਸੀ ਸਾਇਮ ਇੱਕ ਵਾਰੀ, ਮੈਨੂੰ ਇਹ ਘੱਟ ਲੱਗਦਾ ਸੀ। ਅੱਛਾ ਚਲੋ ਹੈਂ ਕਿੱਥੇ ਆ? ਕਾਲਾ ਡੱਬਾ ਵਿੱਚ ਨਹੀਂ ਆਇਆ। ਨਹੀਂ ਆਇਆ, ਇੱਕ ਵਾਰੀ ਨਿਗਾਹ ਮਾਰ ਲਓ ਫਿਰ। ਹੋਲਾ। ਬਾਕੀ ਲਓ ਜੀ ਅਸੀਂ ਹੁਣ ਇੰਤਜ਼ਾਰ ਕਰ ਰਹੇ ਹਾਂ ਮਹਿਮਾਨਾਂ ਦਾ, ਉਹ ਆਉਂਦੇ ਆ, ਉਹਨਾਂ ਦਾ ਵੈਲਕਮ ਕਰਦੇ ਹਾਂ। ਬਾਕੀ ਜੀ ਹੁਣ ਸਾਨੂੰ ਦਿਓ ਤੁਸੀਂ ਇਜਾਜ਼ਤ। ਅੱਜ ਦੇ ਵਲੌਗ ਦੇ ਵਿੱਚ ਆਪਾਂ ਵਲੌਗ ਕਰਦੇ ਹਾਂ ਐਂਡ। ਆਪਾਂ ਮਿਲਦੇ ਹਾਂ ਸੁਬਾਹ ਇੱਕ ਨਵੇਂ ਵਲੌਗ 'ਚ, ਇੱਕ ਨਵੀਂ ਰੂਟੀਨ ਦੇ ਨਾਲ, ਤੇ ਬਹੁਤ ਸਾਰਾ ਪਿਆਰ, ਖਿਆਲ, ਰਿਸਪੈਕਟ ਤੇ ਦਾਏ ਤੇ ਦਿਓ ਇਜਾਜ਼ਤ। ਮੇਰਾ ਯਾਰ ਇੱਕ ਵਾਰੀ ਫਿਰ ਸਾਰੇ ਜਣੇ ਅਫਸੋਸ ਇਜ਼ਹਾਰ ਲਾਜ਼ਮੀ ਕਰ ਲਿਓ। ਯਾਰ ਓਏ
ਓਏ ਪ੍ਰਾਹੁਣੇ ਆਏ ਆ। ਨਹੀਂ ਕੰਮ ਤੇ ਕਰਿੰਦੇ ਆ। ਹੁਣ ਤੂੰ ਸਾਰਾ ਗੁੱਸਾ ਪ੍ਰਾਹੁਣੇ ਤੇ ਕਰਨਾ ਅੱਜ। ਮੈਂ ਵਲੌਗ ਐਂਡ ਕਰਤਾ ਸੀ ਤੇ ਤੂੰ ਦੇਖ ਲੈ ਕੀ ਕਰ ਰਿਹਾ। ਤੂੰ ਪ੍ਰਾਹੁਣੇ ਨੂੰ ਕਹਿ ਰਿਹਾ ਵੀ ਮੱਕੀ ਆ ਕੇ ਛਲਾਓ। ਯਕੀਨ ਮੰਨੋ ਅੱਜ ਗੁੱਸਾ ਹੀ ਬੜਾ ਇਹਨੂੰ। ਹਰ ਬੰਦੇ ਨੂੰ ਕਹਿੰਦਾ ਫਿਰਦਾ ਆ ਵੀ ਕਰੋ ਉਹ ਵੀ ਕਰੋ। ਲਓ ਜੀ ਬਾਕੀ ਹੁਣ ਦਿਓ ਸਾਨੂੰ ਇਜਾਜ਼ਤਾਂ। ਬਹੁਤ ਸਾਰਾ ਪਿਆਰ ਖਿਆਲ ਰਿਸਪੈਕਟ ਮਿਲਦੇ ਸੁਬਾ ਰੱਬ ਰੱਖਾ।